ਏਆਈ ਨੇ ਇੱਕ ਜਿਹੜੀ ਆ ਉਹ ਆਪਣੇ ਆਪ ਬਗੈਰ ਕਿਸੇ ਹਿਊਮਨ ਇੰਟਰਵੈਂਸ਼ਨ ਤੋਂ ਉਹਦੇ ਇੱਕ ਮਾਡਲ ਨੇ ਇੱਕ ਹੋਰ ਕੰਪਨੀ ਨੂੰ ਹੈਕ ਕਰ ਲਿਆ। ਇਹ ਓਪਨ ਏਆਈ ਦਾ ਜਿਹੜਾ ਸਾਈਬਰ ਮਾਡਲ ਸੀਗਾ, ਆਪਣੇ ਟ੍ਰੇਨਿੰਗ ਇਨਵਾਇਰਨਮੈਂਟ ਦੇ ਵਿੱਚ ਸੈਂਡਬਾਕਸ ਸੀਗਾ, ਯਾਨੀ ਕਿ ਵੀ ਉਹਦਾ ਇੰਟਰਨੈਟ ਦੇ ਨਾਲ ਹੋਰ ਪਾਸੇ ਕਿਸੇ ਤਰੀਕੇ ਦੇ ਨਾਲ ਕਨੈਕਸ਼ਨ ਨਹੀਂ ਸੀਗਾ। ਇਹ ਜਿਸਦੀ ਟੈਸਟਿੰਗ ਜਿਹੜੀ ਉਹ ਚੱਲ ਰਹੀ ਸੀ। ਪਰ ਜਿਹੜਾ ਏਆਈ ਦਾ ਮਾਡਲ ਇੰਨਾ ਹੁਸ਼ਿਆਰ ਨਿਕਲਿਆ, ਇਹਨੇ ਇਹ ਜਿਹੜੀ ਉਸ ਮਾਡਲ ਦੀ ਸੈਂਡਬਾਕਸ ਦੀ ਵਲਨਰੇਬਿਲਿਟੀ ਨੂੰ ਦੇਖਦੇ ਹੋਏ ਪਹਿਲਾਂ ਐਕਸੈਸ ਕੀਤਾ ਇੰਟਰਨੈਟ, ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਹਗਿੰਗ ਫੇਸ ਕਰਕੇ ਕੰਪਨੀ ਆ ਉਹਦੇ ਸਿਸਟਮਸ ਦਾ ਪੂਰਾ ਐਕਸੈਸ ਗੇਨ ਕਰ ਲਿਆ। ਹਗਿੰਗ ਫੇਸ ਨੇ ਜਿਹੜਾ ਇਹ ਦੱਸਿਆ ਵੀ ਇਹ ਜਿਹੜਾ ਇਨਸੀਡੈਂਟ ਯੂਨੀਕ ਇਸ ਲਈ ਆ ਕਿਉਂਕਿ ਇਹ ਡਰਿਵਨ ਐਂਡ ਟੂ ਐਂਡ ਵੀ ਸਟਾਰਟ ਤੋਂ ਲੈ ਕੇ ਅਖੀਰ ਤੱਕ ਆਟੋਨੋਮਸ ਏਆਈ ਏਜੰਟ ਸਿਸਟਮ ਦੇ ਦੁਆਰਾ ਜਿਹੜਾ ਉਹ ਕਿੱਤਾ ਜਿਹੜਾ ਹੋ ਗਿਆ ਹੈ। ਇਹ ਅਨਪ੍ਰੈਸੀਡੈਂਟਡ ਸਾਈਬਰ ਇਨਸੀਡੈਂਟ ਇਸ ਟਾਈਮ ਸਾਹਮਣੇ ਜਿਹੜਾ ਉਹ ਆਇਆ ਆ, ਜਿਸ ਦੇ ਵਿੱਚ ਜਿਹੜਾ ਹਗਿੰਗ ਫੇਸ ਕੰਪਨੀ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਇੰਪੈਕਟ ਹੋਇਆ ਆ। ਸੋ ਓਪਨ ਏਆਈ ਨੇ ਆਪ ਜਿਹੜਾ ਇਸ ਚੀਜ਼ ਨੂੰ ਮੰਨਿਆ ਆ ਵੀ ਉਹਨਾਂ ਦੇ ਜਿਹੜੀ ਕੰਪਨੀ ਦਾ ਕੰਬੀਨੇਸ਼ਨ ਮਾਡਲ ਸੀਗਾ GPT 5.6 ਸੋਲ ਤੇ ਹੋਰ ਜਿਹੜੇ ਕੈਪੇਬਲ ਮਾਡਲਸ ਜਿਹੜੇ ਅਜੇ ਰਿਲੀਜ਼ ਨਹੀਂ ਕੀਤੇ ਗਏ, ਇਹ ਸੈਂਡਬਾਕਸ ਟੈਸਟਿੰਗ ਇਨਵਾਇਰਨਮੈਂਟ ਤੋਂ ਬਾਹਰ ਜਾ ਕੇ ਉਹਨਾਂ ਨੇ ਇਹ ਜਿਹੜੀ ਹਗਿੰਗ ਫੇਸ ਕੰਪਨੀ ਆ ਉਹਦੇ ਸਿਸਟਮਸ ਨੂੰ ਐਕਸੈਸ ਜਿਹੜਾ ਕਰ ਲਿਆ, ਉਸ ਨੂੰ ਜਿਹੜਾ ਉਹ ਹੈਕ ਕਰ ਲਿਆ ਹੈਗਾ ਆ। ਐਂਥਰੋਪਿਕ ਨੇ ਵੀ ਇੱਕ ਵਾਰੀ ਦੱਸਿਆ ਸੀਗਾ ਵੀ ਉਹਨਾਂ ਦੀ ਵੀ ਕੰਪਨੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੇ ਏਆਈ ਦੇ ਏਜੰਟ ਮਾਡਲਸ ਆ ਉਹਨਾਂ ਦੇ ਦੁਆਰਾ ਇਸੇ ਤਰੀਕੇ ਦੇ ਨਾਲ ਜਿਹੜੀ ਹੈਕਿੰਗ ਆ ਉਸ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ ਸੀਗਾ। ਸੋ ਇਹ ਹੁਣ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਾਫੀ ਅਹਿਮ ਚੀਜ਼ ਦੇਖਣ ਵਾਲੀ ਆ। ਆਉਣ ਵਾਲੇ ਸਮੇਂ 'ਚ ਏਆਈ ਤਾਂ ਚਲੋ ਸਾਰੇ ਜਾਣੇ ਕਰੀ ਜਾ ਰਹੇ ਆ। ਇਹਦੇ ਵਿੱਚ ਕੋਈ ਦੋ ਰਾਮਨ ਨਹੀਂ ਵੀ ਏਆਈ ਇਜ਼ ਹੇਅਰ ਟੂ ਸਟੇ, ਪਰ ਇਦਾਂ ਦੀ ਜਿਹੜੀਆਂ ਚੀਜ਼ਾਂ ਆ ਉਹ ਕਾਫੀ ਜ਼ਿਆਦਾ ਗੰਭੀਰ ਜਿਹੜੀਆਂ ਉਹ ਬਣ ਚੁੱਕੀਆਂ ਆ। ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜੇ ਛੋਟੇ ਬਿਜ਼ਨਸ ਵਾਲੇ ਆ ਉਹਨਾਂ ਨੂੰ ਆਪਣੀ ਜਿਹੜੀ ਸਿਕਿਉਰਿਟੀ ਦੇ ਲਈ, ਖਾਸ ਕਰਕੇ ਸਾਈਬਰ ਸਿਕਿਉਰਿਟੀ ਦੇ ਲਈ ਹੁਣ ਹੋਰ ਵੀ ਜ਼ਿਆਦਾ ਮੁਸ਼ਤੈਦੀ ਦੇ ਨਾਲ ਕੰਮ ਕਰਨਾ ਪੈਣਾ ਆ। ਉਹਨਾਂ ਨੂੰ ਉੱਦਾਂ ਦੇ ਹੀ ਕੋਈ ਕੇਪੇਬਲ ਜਿਹੜੇ ਐਂਟੀ ਹੈਕਿੰਗ ਸਿਸਟਮਸ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਆਉਣੀਆਂ ਪੈਣੀਆਂ ਹੈਗੀਆਂ ਆ। ਸੋ ਇਹ ਤਾਂ ਹੈ ਆ ਵੀ ਜਿਹੜਾ ਇਹਦਾ ਮਤਲਬ ਜੇ ਹੁਣ ਏਆਈ ਹਰਜੋਤ ਸਿੰਘ ਜੀ ਬਗੈਰ ਕਿਸੇ ਇਨਸਾਨ ਦੇ ਕਹੇ ਕੰਪਨੀਜ਼ ਨੂੰ ਹੈਕ ਕਰ ਰਹੀ ਆ, ਤੇ ਹੁਣ ਇਹੀ ਏਆਈ ਇਹਦਾ ਮਤਲਬ ਇੱਕ ਦੂਜੇ ਮੁਲਕਾਂ ਦੇ ਉੱਤੇ ਵੀ ਕ੍ਰਾਈਮ ਕਰਨ ਦੇ ਲਈ, ਸਾਈਬਰ ਕ੍ਰਾਈਮ ਕਰਨ ਦੇ ਲਈ ਵਰਤਿਆ ਜਾ ਸਕੂ। ਜੀ, ਬਿਲਕੁਲ। ਏਆਈ ਨੇ ਇੱਕ ਜਿਹੜੀ ਆ ਉਹ ਆਪਣੇ ਆਪ ਬਗੈਰ ਕਿਸੇ ਹਿਊਮਨ ਇੰਟਰਵੈਂਸ਼ਨ ਤੋਂ ਉਹਦੇ ਇੱਕ ਮਾਡਲ ਨੇ ਇੱਕ ਹੋਰ ਕੰਪਨੀ ਨੂੰ ਹੈਕ ਕਰ ਲਿਆ। ਇਹ ਓਪਨ ਏਆਈ ਦਾ ਜਿਹੜਾ ਸਾਈਬਰ ਮਾਡਲ ਸੀਗਾ, ਆਪਣੇ ਟ੍ਰੇਨਿੰਗ ਇਨਵਾਇਰਨਮੈਂਟ ਦੇ ਵਿੱਚ ਸੈਂਡਬਾਕਸ ਸੀਗਾ, ਯਾਨੀ ਕਿ ਵੀ ਉਹਦਾ ਇੰਟਰਨੈਟ ਦੇ ਨਾਲ ਹੋਰ ਪਾਸੇ ਕਿਸੇ ਤਰੀਕੇ ਦੇ ਨਾਲ ਕਨੈਕਸ਼ਨ ਨਹੀਂ ਸੀਗਾ। ਇਹ ਜਿਸਦੀ ਟੈਸਟਿੰਗ ਜਿਹੜੀ ਉਹ ਚੱਲ ਰਹੀ ਸੀ। ਪਰ ਜਿਹੜਾ ਏਆਈ ਦਾ ਮਾਡਲ ਇੰਨਾ ਹੁਸ਼ਿਆਰ ਨਿਕਲਿਆ, ਇਹਨੇ ਇਹ ਜਿਹੜੀ ਉਸ ਮਾਡਲ ਦੀ ਸੈਂਡਬਾਕਸ ਦੀ ਵਲਨਰੇਬਿਲਿਟੀ ਨੂੰ ਦੇਖਦੇ ਹੋਏ ਪਹਿਲਾਂ ਐਕਸੈਸ ਕੀਤਾ ਇੰਟਰਨੈਟ, ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਹਗਿੰਗ ਫੇਸ ਕਰਕੇ ਕੰਪਨੀ ਆ ਉਹਦੇ ਸਿਸਟਮਸ ਦਾ ਪੂਰਾ ਐਕਸੈਸ ਗੇਨ ਕਰ ਲਿਆ। ਹਗਿੰਗ ਫੇਸ ਨੇ ਜਿਹੜਾ ਇਹ ਦੱਸਿਆ ਵੀ ਇਹ ਜਿਹੜਾ ਇਨਸੀਡੈਂਟ ਯੂਨੀਕ ਇਸ ਲਈ ਆ ਕਿਉਂਕਿ ਇਹ ਡਰਿਵਨ ਐਂਡ ਟੂ ਐਂਡ ਵੀ ਸਟਾਰਟ ਤੋਂ ਲੈ ਕੇ ਅਖੀਰ ਤੱਕ ਆਟੋਨੋਮਸ ਏਆਈ ਏਜੰਟ ਸਿਸਟਮ ਦੇ ਦੁਆਰਾ ਜਿਹੜਾ ਉਹ ਕਿੱਤਾ ਜਿਹੜਾ ਹੋ ਗਿਆ ਹੈ। ਇਹ ਅਨਪ੍ਰੈਸੀਡੈਂਟਡ ਸਾਈਬਰ ਇਨਸੀਡੈਂਟ ਇਸ ਟਾਈਮ ਸਾਹਮਣੇ ਜਿਹੜਾ ਉਹ ਆਇਆ ਆ, ਜਿਸ ਦੇ ਵਿੱਚ ਜਿਹੜਾ ਹਗਿੰਗ ਫੇਸ ਕੰਪਨੀ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਇੰਪੈਕਟ ਹੋਇਆ ਆ। ਸੋ ਓਪਨ ਏਆਈ ਨੇ ਆਪ ਜਿਹੜਾ ਇਸ ਚੀਜ਼ ਨੂੰ ਮੰਨਿਆ ਆ ਵੀ ਉਹਨਾਂ ਦੇ ਜਿਹੜੀ ਕੰਪਨੀ ਦਾ ਕੰਬੀਨੇਸ਼ਨ ਮਾਡਲ ਸੀਗਾ GPT 5.6 ਸੋਲ ਤੇ ਹੋਰ ਜਿਹੜੇ ਕੈਪੇਬਲ ਮਾਡਲਸ ਜਿਹੜੇ ਅਜੇ ਰਿਲੀਜ਼ ਨਹੀਂ ਕੀਤੇ ਗਏ, ਇਹ ਸੈਂਡਬਾਕਸ ਟੈਸਟਿੰਗ ਇਨਵਾਇਰਨਮੈਂਟ ਤੋਂ ਬਾਹਰ ਜਾ ਕੇ ਉਹਨਾਂ ਨੇ ਇਹ ਜਿਹੜੀ ਹਗਿੰਗ ਫੇਸ ਕੰਪਨੀ ਆ ਉਹਦੇ ਸਿਸਟਮਸ ਨੂੰ ਐਕਸੈਸ ਜਿਹੜਾ ਕਰ ਲਿਆ, ਉਸ ਨੂੰ ਜਿਹੜਾ ਉਹ ਹੈਕ ਕਰ ਲਿਆ ਹੈਗਾ ਆ। ਐਂਥਰੋਪਿਕ ਨੇ ਵੀ ਇੱਕ ਵਾਰੀ ਦੱਸਿਆ ਸੀਗਾ ਵੀ ਉਹਨਾਂ ਦੀ ਵੀ ਕੰਪਨੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੇ ਏਆਈ ਦੇ ਏਜੰਟ ਮਾਡਲਸ ਆ ਉਹਨਾਂ ਦੇ ਦੁਆਰਾ ਇਸੇ ਤਰੀਕੇ ਦੇ ਨਾਲ
ਜਿਹੜੀ ਹੈਕਿੰਗ ਆ ਉਸ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ ਸੀਗਾ। ਸੋ ਇਹ ਹੁਣ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਾਫੀ ਅਹਿਮ ਚੀਜ਼ ਦੇਖਣ ਵਾਲੀ ਆ। ਆਉਣ ਵਾਲੇ ਸਮੇਂ 'ਚ ਏਆਈ ਤਾਂ ਚਲੋ ਸਾਰੇ ਜਾਣੇ ਕਰੀ ਜਾ ਰਹੇ ਆ। ਇਹਦੇ ਵਿੱਚ ਕੋਈ ਦੋ ਰਾਮਨ ਨਹੀਂ ਵੀ ਏਆਈ ਇਜ਼ ਹੇਅਰ ਟੂ ਸਟੇ, ਪਰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਕਾਫੀ ਜ਼ਿਆਦਾ ਗੰਭੀਰ ਜਿਹੜੀਆਂ ਉਹ ਬਣ ਚੁੱਕੀਆਂ ਆ। ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜੇ ਛੋਟੇ ਬਿਜ਼ਨਸ ਵਾਲੇ ਆ, ਉਹਨਾਂ ਨੂੰ ਆਪਣੀ ਜਿਹੜੀ ਸਿਕਿਉਰਿਟੀ ਦੇ ਲਈ, ਖਾਸ ਕਰਕੇ ਸਾਈਬਰ ਸਿਕਿਉਰਿਟੀ ਦੇ ਲਈ ਹੁਣ ਹੋਰ ਵੀ ਜ਼ਿਆਦਾ ਮੁਸਤੈਦੀ ਦੇ ਨਾਲ ਕੰਮ ਕਰਨਾ ਪੈਣਾ ਆ। ਉਹਨਾਂ ਨੂੰ ਉੱਦਾਂ ਦੇ ਹੀ ਕੋਈ ਕੇਪੇਬਲ ਜਿਹੜੇ ਐਂਟੀ ਹੈਕਿੰਗ ਸਿਸਟਮਸ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਆਉਣੀਆਂ ਪੈਣੀਆਂ ਹੈਗੀਆਂ ਆ। ਸੋ ਇਹ ਤਾਂ ਹੈ ਆ ਵੀ ਜਿਹੜਾ ਇਹਦਾ ਮਤਲਬ ਜੇ ਹੁਣ ਏਆਈ ਹਰਜੋਤ ਸਿੰਘ ਜੀ ਬਗੈਰ ਕਿਸੇ ਇਨਸਾਨ ਦੇ ਕਹੇ ਕੰਪਨੀਜ਼ ਨੂੰ ਹੈਕ ਕਰ ਰਹੀ ਆ, ਤੇ ਹੁਣ ਇਹੀ ਏਆਈ ਇਹਦਾ ਮਤਲਬ ਇੱਕ ਦੂਜੇ ਮੁਲਕਾਂ ਦੇ ਉੱਤੇ ਵੀ ਕ੍ਰਾਈਮ ਕਰਨ ਦੇ ਲਈ, ਸਾਈਬਰ ਕ੍ਰਾਈਮ ਕਰਨ ਦੇ ਲਈ ਵਰਤਿਆ ਜਾ ਸਕੂ। ਜੀ, ਬਿਲਕੁਲ।